ਮੈਂ ਕਹੇ ਸਰਮੇਲ ਉਹਨਾਂ ਕਹੇ ਸਾਰੇ ਬਰਾਬਰ ਹੀ ਨੇ। ਉਹ ਮੈਂ ਕਹਿੰਦੀ ਇੱਕ ਵਿੱਚੋਂ ਸਾਰਿਆਂ ਕੁੱਤਿਆਂ ਦੇ ਕੋਈ ਕੰਮ ਦਾ ਕੁੱਤਾ ਵੀ ਤਾਂ ਹੁੰਦਾ। ਉਹਨਾਂ ਆਖਿਆ ਜੀ ਕੰਮ ਦਾ ਸਾਰੇ ਹੀ ਕੰਮ ਦੇ ਹੀ ਨੇ ਜੀ। ਉਹ ਪਤਾ ਲੱਗਾ ਪੁੱਛਿਆ, ਉਹਨਾਂ ਆਖਿਆ ਜੀ ਇੱਕ ਕੁੱਤਾ ਜਿਹੜਾ ਉਹ ਸੂਰ ਨੂੰ ਉਠਾਉਂਦਾ, ਇੱਕ ਅੱਗੋਂ ਉਹਨੂੰ ਵਲਦਾ, ਇੱਕ ਜਿਹੜਾ ਉਹਨੂੰ ਅੱਗੋਂ ਡੱਕਦਾ ਤੇ ਇੱਕ ਜਿਹੜਾ ਜਾ ਕੇ ਉਹਨੂੰ ਚੱਕ ਭਰਦਾ। ਇਹ ਸਾਰੇ ਜਿੰਨਾ ਚਿਰ ਇਹ ਬਰਾਬਰ ਨੇ, ਇੱਕ ਜਿਹੜਾ ਇਕੱਲਾ ਇਹ ਸੂਰ ਨੂੰ ਨਹੀਂ ਦੇਖ ਸਕਦਾ। ਇਹ ਸਾਰੇ ਰਲ ਕੇ ਸਰਮੇਲ ਮਾਲੀਏ ਤੇ ਸੂਰ ਨੂੰ ਉਠਾਉਂਦੇ ਨੇ। ਇਸ ਗੱਲ ਤੋਂ ਪਤਾ ਲੱਗਾ ਕਿ ਇਤਫਾਕ, ਇਤਿਹਾਦ ਤੇ ਬਰਕਤ ਦੇ ਨਾਲ ਜਿਹੜੇ ਭੈਣਾਂ ਭਰਾ ਰਹਿੰਦੇ ਨੇ ਨਾ, ਉਹ ਹੀ ਦੁਸ਼ਮਣ ਦਾ ਮੁਕਾਬਲਾ ਕਰ ਸਕਦੇ ਨੇ। ਇਕੱਲਾ ਜਿਹੜਾ ਉਹ ਦੁਸ਼ਮਣ ਨੂੰ ਨਹੀਂ ਢਾ ਸਕਦਾ। ਇਹ ਕੁੱਤਿਆਂ ਦੇ ਸ਼ਿਕਾਰੀ ਕੋਲ ਬੜੀ ਨੁਕਤੇ ਦੀ ਗੱਲ ਲੱਭੀ ਜਿਹੜੀ ਮੈਂ ਕਹਿ ਸ਼ੇਅਰ ਕਰਦੀ ਏ। ਕੋਈ ਵੀ ਘਰ 'ਚ ਵੱਡਾ ਚੌਧਰੀ ਕੋ ਨਹੀਂ ਹੁੰਦਾ, ਨਾ ਕੋਈ ਆਖੇ ਕਿ ਇਹ ਭਾਈਆ ਬੜਾ ਵੱਡਾ ਤੇ ਇਹ ਛੋਟਾ ਹੈ। ਸਾਰੇ ਸਰਮੇਲ ਹੀ ਹੁੰਦੇ ਨੇ, ਬਰਾਬਰ ਹੀ ਹੁੰਦੇ ਨੇ। ਸਾਰੇ ਬਰਾਬਰ ਹੀ ਰਹਿਣ ਤੇ ਘਰ ਚੱਲਦਾ। ਜਿਸਲੇ ਉੱਚਾ ਨੀਵਾਂ ਵੇਖਣ ਲੱਗ ਪਈਏ ਨਾ, ਵੱਡਾ ਤੇ ਮੈਂ ਨਿੱਕਾ ਵਾਂ ਤੇ ਇਹ ਜਿਹੜਾ ਇਹ ਘੱਟ ਕਰਦਾ ਜਾਂ ਪੈਸੇ ਜ਼ਿਆਦਾ ਕਮਾਉਂਦਾ, ਉਸ ਵੇਲੇ ਇਹ ਜਿਹੜਾ ਨਾ ਨਿਜ਼ਾਮ ਨਹੀਂ ਚੱਲਦਾ। ਉਹਨੇ ਇਤਫਾਕ ਤੇ ਇਤਿਹਾਦ ਨਹੀਂ ਰਹਿੰਦਾ। ਜਿੰਨਾ ਚਿਰ ਸਭ ਸਰਮੇਲ ਰਹਿਣ, ਜਿਸ ਤਰ੍ਹਾਂ ਕਿ ਸ਼ਿਕਾਰੀ ਕੋਲੋਂ ਇੱਕ ਬੜੀ ਵੱਡੀ ਗੱਲ ਲੱਭੀ ਹੈ, ਇੰਝ ਸਾਰੇ ਬਰਾਬਰ ਰਹਿਣ ਤੇ ਘਰ ਚੱਲਦਾ ਰਹਿੰਦਾ। ਜਿਸ ਵੇਲੇ